ਪੇਪਰ ਲੀਕ ਮਾਮਲੇ ਦੇ ਵਿੱਚ ਜਾਂਚ ਹੋਵੇਗੀ ਮਿੰਟੂ ਜੀ? ਦੇਖੋ, ਪੇਪਰ ਲੀਕ ਵੀ ਬੜਾ ਇੱਕ ਹਾਸੋਹੀਣਾ ਜਿਹਾ ਕੰਮ ਹੋਇਆ। ਹਾਸੋਹੀਣਾ ਇਉਂ ਹੋਇਆ ਕਿ ਜਦੋਂ 12ਵੀਂ ਦਾ ਪੇਪਰ ਬੀਤੇ ਦਿਨ ਹੀ ਇਹਨਾਂ ਨੇ ਰੱਦ ਕੀਤਾ, ਹੂੰ। ਤਾਂ ਉਦੋਂ ਤਰਕ ਇਹ ਦਿੱਤਾ ਗਿਆ ਸੀਗਾ ਕਿ ਵੇਖੋ ਜੀ, ਅੰਗਰੇਜ਼ੀ ਦਾ ਵਿਸ਼ਾ ਹੈ, ਅੰਗਰੇਜ਼ੀ ਦੇ ਵਿਸ਼ੇ ਦਾ ਪੇਪਰ ਆ, ਤੇ ਵਿੱਚ ਛੁੱਟੀ ਨਹੀਂ ਪਾਈ ਗਈ ਜਿਹੜੀ ਕਿ ਜ਼ਰੂਰੀ ਸੀਗੀ। ਤਾਂ ਐਨ ਮੌਕੇ ਤੇ ਇਹ ਕਹਿ ਕੇ ਪਰਚਾ ਰੱਦ ਕੀਤਾ ਗਿਆ ਕਿ ਜੀ ਛੁੱਟੀ ਹੈ ਨਹੀਂ ਸੀਗੀ ਡੇਟ ਸ਼ੀਟ ਦੇ ਵਿੱਚ। ਪਰ ਤੁਸੀਂ ਕਦੇ ਸੋਚ ਸਕਦੇ ਹੋ ਕਿ ਪੇਪਰ ਸ਼ੁਰੂ ਹੋਣ 'ਚ ਘੰਟਾ ਡੇਢ ਘੰਟਾ ਬਕਾਇਆ ਹੋਵੇ ਤੇ ਇਹਨਾਂ ਨੂੰ ਚੇਤਾ ਆਇਆ ਹੋਵੇ ਕਿ ਅਸੀਂ ਤਾਂ ਡੇਟ ਸ਼ੀਟ ਦੇ ਵਿੱਚ ਛੁੱਟੀ ਨਹੀਂ ਪਾਈ। ਪਰ ਹੁਣ ਬਾਅਦ ਦੇ ਵਿੱਚ ਜਿਹੜੀਆਂ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਫਿਜ਼ੀਕਲ ਵੈਰੀਫਿਕੇਸ਼ਨ ਕਰਾਉਣ ਦਾ ਹੁਕਮ ਦੇ ਦਿੱਤਾ ਗਿਆ, ਕਿਉਂਕਿ ਪੇਪਰ ਲੀਕ ਜਿਹੜਾ ਹੈ ਉਹ ਕੀਤਾ ਗਿਆ। ਮਤਲਬ ਕਿ ਉਹ ਛੁੱਟੀ ਜਾਂ ਡੇਟ ਸ਼ੀਟ ਦਾ ਤਾਂ ਐਵੇਂ ਬਸ ਜਿੱਦਾਂ ਕਹਿ ਲਓ ਕਿ ਖਹਿੜਾ ਛਡਾਉਣ ਵਾਲਾ ਮਾਮਲਾ ਸੀਗਾ। ਅਸਲ ਦੇ ਵਿੱਚ ਇਹੋ ਹੋਇਆ ਵਾ ਕਿ ਇਹਨਾਂ ਨੇ ਪੇਪਰ ਜਿਹੜਾ ਦਿੱਤਾ ਸੀਗਾ, ਭੇਜਿਆ ਸੀ, ਉਹ ਲੀਕ ਹੋ ਗਿਆ। ਕਿਉਂਕਿ ਇਹਦੇ ਵਿੱਚ ਇਹ ਵੇਖਣ ਨੂੰ ਆ ਰਿਹਾ ਵਾ ਕਿ ਅਸਲ 'ਚ ਜਿਹੜੇ ਇਹ ਪ੍ਰਸ਼ਨ ਪੇਪਰ ਜਾਂ ਪ੍ਰਸ਼ਨ ਪੱਤਰ ਜਿਹੜੇ ਘੱਲੇ ਗਏ ਸਨ, ਇਹ ਜਦੋਂ ਮਤਲਬ ਕਿ ਬੈਂਕਾਂ ਦੇ ਵਿੱਚ ਗਏ ਆ, ਇਹ ਵੇਲੇ ਤੋਂ ਪਹਿਲਾਂ ਖੁੱਲੇ ਆ। ਮਤਲਬ ਕਿ ਇੱਕ ਤਾਂ ਹੁੰਦਾ ਨਾ ਟਾਈਮ ਟੂ ਟਾਈਮ, ਜਦੋਂ ਆਪਾਂ ਦੇਖਦੇ ਹਾਂ ਕਿ ਬਸ ਥੋੜਾ ਜਿਹਾ ਸਮਾਂ ਰਹਿ ਗਿਆ, ਉਦੋਂ ਹੀ ਚੱਲਦਾ ਕੰਮ। ਤਾਂ ਕੁਛ ਇਹ ਕਹਿੰਦੇ ਆ ਕਿ ਬੰਡਲ ਜਿਹੜੇ ਆ ਉਹ ਸਮੇਂ ਤੋਂ ਪਹਿਲਾਂ ਨਿਕਲੇ ਆ, ਤਾਂ ਹੋ ਸਕਦਾ ਕਿ ਉਹਨਾਂ ਦੇ ਵਿੱਚੋਂ ਹੀ ਪੇਪਰ ਲੀਕ ਹੋਇਆ ਹੋਵੇ ਅੱਗੇ ਤੁਹਾਡੇ। ਇਹ ਹੁਣ ਫਿਜ਼ੀਕਲ ਵੈਰੀਫਿਕੇਸ਼ਨ ਦਾ ਮਤਲਬ ਹੀ ਇਹੋ ਆ ਨਾ, ਇਹ ਪਤਾ ਕਰੋ ਕਿ ਕਿਹੜਾ ਬੰਡਲ ਕਿਹੜੇ ਵੇਲੇ ਬੈਂਕ ਦੇ ਵਿੱਚੋਂ ਖੁੱਲਿਆ, ਜਿੱਥੇ ਵੀ ਉਹ ਪ੍ਰਸ਼ਨ ਪੱਤਰ ਪਏ ਸਨ। ਤਾਂ ਫਿਰ ਉਤੋਂ ਹੀ ਪਤਾ ਲੱਗੇਗਾ, ਉਤੋਂ ਹੀ ਅੰਦਾਜ਼ਾ ਲੱਗੇਗਾ ਕਿ ਬਈ ਅਸਲ 'ਚ ਇਹ ਕਹਾਣੀ ਕਿੱਥੋਂ ਖਰਾਬ ਹੋਈ ਆ। ਪਰ ਬੜੀ ਫਜ਼ੀਅਤ ਹੈ ਇਹਨਾਂ ਦੀ ਕਿ ਪਹਿਲਾਂ ਕਿਹਾ ਗਿਆ ਕਿ ਵੇਖੋ ਜੀ, ਡੇਟ ਸ਼ੀਟ ਦੇ ਵਿੱਚ ਛੁੱਟੀ ਨਹੀਂ ਪਾਈ, ਪਰ ਹੁਣ ਇਹ ਫਿਜ਼ੀਕਲ ਵੈਰੀਫਿਕੇਸ਼ਨ ਵਾਲੇ ਪਾਸੇ ਹੋ ਤੁਰੇ ਨੇ। ਵੈਸੇ ਜੇ ਤੁਸੀਂ ਦੇਖੋਗੇ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਬੀਤੇ ਦਿਨ ਇੱਕ ਨਕਲ ਸਕੈਮ ਫੇਰ ਫੜਿਆ ਗਿਆ। ਠੀਕ ਹੈ। ਇਹਦੇ ਵਿੱਚ ਜਿੱਦਾਂ ਅੱਗੇ ਇਹਨਾਂ ਨੇ ਕੀਤਾ ਸੀਗਾ ਨਾਇਬ ਤਹਿਸੀਲਦਾਰਾਂ ਵਾਲੇ ਮਸਲੇ ਦੇ ਵਿੱਚ, ਠੀਕ ਉਸੇ ਤਰ੍ਹਾਂ ਹੀ ਨਕਲ ਹੋਈ ਆ। ਇਹ ਤੋਂ ਇਲਾਵਾ ਪੰਜਾਬ ਪੁਲਿਸ ਦੇ ਵਿੱਚ ਵੀ ਇੱਕ ਭਰਤੀ 'ਚ ਸਿੱਧੇ ਤੌਰ ਤੇ ਨਕਲ ਚੱਲੀ ਆ। ਮਤਲਬ ਕਿ ਨਾ ਤਾਂ ਨਕਲ ਰੁਕ ਰਹੀ ਆ ਤੇ ਨਾ ਇਹ ਜਿਹੜਾ ਪੇਪਰ ਲੀਕ ਹੋਣ ਦਾ ਸਿਲਸਿਲਾ ਇਹ ਰੋਕ ਪਾ ਰਹੇ ਆ। ਗੱਲ ਇਹ ਆ ਕਿ ਤੁਹਾਨੂੰ ਇੱਕ ਬਹੁਤ ਵਧੀਆ ਤੰਤਰ ਵਿਕਸਿਤ ਕਰਨ ਦੀ ਜ਼ਰੂਰਤ ਆ, ਜਿਹਦੇ ਵਿੱਚ ਨਾ ਸਿਰਫ ਪਾਰਦਰਸ਼ੀ ਢੰਗ ਦੇ ਨਾਲ ਭਰਤੀਆਂ ਜਿਹੜੀਆਂ ਉਹ ਨੇਪਰੇ ਚੜ੍ਹਨ, ਬਲਕਿ ਆ ਜਿਹੜੇ ਪੇਪਰਾਂ ਦੇ ਲੀਕ ਹੋਣ ਦਾ ਪੰਗਾ ਇਹ ਵੀ ਨਿਬੜ ਜਾਵੇ। ਤੁਹਾਨੂੰ ਤੰਤਰ ਵਿਕਸਿਤ ਕਰਨਾ ਪਏਗਾ। ਹਾਲ ਦੀ ਘੜੀ ਤੰਤਰ ਦੇ ਵਿੱਚ ਬਹੁਤ ਚੋਰ ਮੋਰੀਆਂ ਜਿਨ੍ਹਾਂ ਦਾ ਫਾਇਦਾ ਗਾਏ ਬਗਾਏ ਲੋਕ ਚੱਕ ਲੈਂਦੇ ਨੇ ਜੀ। ਤੇ ਮਿੰਟੂ ਜੀ, ਜੁਨੈਦ ਤੇ ਨਾਸਰ ਜਿਹੜਾ ਹੱਤਿਆਕਾਂਡ ਆ, ਉਹਦੇ ਵਿੱਚ ਹੁਣ ਸਾਧਵੀ ਪ੍ਰਿਗਿਆ ਦੀ ਐਂਟਰੀ ਹੋਈ ਹੈ ਤੇ ਇਹਨਾਂ